ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਟਿਕਟੋਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਟਾਸਕ ਫੋਰਸ ਨੇ $19 ਮਿਲੀਅਨ ਦੀ ਇਲੀਗਲ ਕੈਨਵਸ ਪ੍ਰੋਡਕਟਸ ਜੋ ਆ ਉਹ ਈਸਟ ਵੇ ਤੋਂ ਫੜੇ ਹੈਗੇ ਆ। ਜਿਹੜੇ ਭੰਗ ਵਾਲੇ ਪ੍ਰੋਡਕਟਸ ਆਪਾਂ ਕਹਿ ਸਕਦੇ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਇਹਨਾਂ ਨੇ ਦੱਸਿਆ ਆ ਵੀ ਈਸਟ ਓਕਲੈਂਡ ਐਨਫੋਰਸਮੈਂਟ ਐਕਸ਼ਨ ਨੇ ਹੇਵਰਡ ਤੇ ਓਕਲੈਂਡ ਦੇ ਵਿੱਚ ਇਹ ਇੱਕ ਵੱਡਾ ਆਪਰੇਸ਼ਨ ਕੀਤਾ, ਜਿਹਦੇ ਵਿੱਚੋਂ 7000 ਤੋਂ ਵੱਧ ਇਲੀਗਲ ਕੈਨਾਵਸ ਪਲਾਂਟਸ ਜਿਹੜੇ ਕਿ 6.1 ਮਿਲੀਅਨ ਦੇ ਬਣਦੇ ਆ, 1200 ਪਾਉਂਡ ਪ੍ਰੋਸੈਸਡ ਕੈਨਾਵਸ 2 ਮਿਲੀਅਨ ਦੀ, 581 ਪਾਉਂਡ ਕੰਸਨਟ੍ਰੇਟਡ ਕੈਨਾਵਸ 4.4 ਮਿਲੀਅਨ ਦੀ ਤੇ 6250 ਡਿਸਪੋਜ਼ੇਬਲ ਬੇਪ ਕਾਰਟ੍ਰਿਜਸ ਜਿਹੜੇ ਕਿ 41000 ਵਰਥ ਸੀਗੇ। ਤੇ ਇੱਕ ਓਕਲੈਂਡ ਦੇ ਵਿੱਚ ਜਿਹੜੀ ਆ ਹੈਜ਼ਰਡਸ ਲੈਬ ਜਿਹੜੀ ਆ ਉਹ ਵੀ ਡਿਸਮੈਂਟਲ ਕੀਤੀ ਗਈ ਹੈਗੀ ਆ। ਸੋ ਇਹ ਆਪਰੇਸ਼ਨ ਜੋ ਡਿਪਾਰਟਮੈਂਟ ਆਫ ਕੈਨਵਸ ਕੰਟਰੋਲ ਆ, ਇਹ ਸੈਟਅਪ ਕੀਤਾ ਗਿਆ ਸੀ 2015 ਚ ਅੰਡਰ ਪ੍ਰੋਪੋਜੀਸ਼ਨ 64 ਤੇ ਮੈਡੀਕਲ ਜਿਹੜਾ ਮੋਨੀਟਰ ਕਰਦਾ ਹੈਗਾ ਆ, ਰੈਗੂਲੇਟ ਕਰਦਾ ਹੈਗਾ, ਪਰ ਬਹੁਤ ਜਗ੍ਹਾ ਦੇ ਉੱਤੇ ਇਲੀਗਲ ਇਹ ਕੰਮ ਹੁੰਦਾ ਆ। ਸੋ ਇਹ ਹੁਣ ਕਹਿੰਦੇ ਵੀ ਐਰੈਡੀਕੇਟਿੰਗ ਐਂਡ ਪ੍ਰੀਵੈਂਸ਼ਨ ਆਫ ਇਲਿਸਿਟ ਕੈਨਵਸ, ਇਹਦੇ ਨਾਲ ਹਿਊਮਨ ਟ੍ਰੈਫਿਕਿੰਗ ਵੀ ਹੁੰਦੀ ਆ, ਐਨਵਾਇਰਮੈਂਟਲ ਕ੍ਰਾਈਮਸ ਵੀ ਹੁੰਦੇ ਆ ਜਿੱਥੇ ਕੈਨਵਸ ਗਰੋ ਕੀਤਾ ਜਾਂਦਾ ਹੈਗਾ। ਇਸ ਨੂੰ ਰੋਕਣ ਦੇ ਲਈ ਕੈਲੀਫੋਰਨੀਆ ਜੋ ਇਹ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਅਸੀਂ ਪੂਰਾ ਜ਼ੋਰ ਲਾ ਰਹੇ ਹੈਗੇ ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਜੇ ਆਪਾਂ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦਾ ਇੱਕ ਕਪਲ ਜੋ ਕਿ ਮੈਕਸੀਕੋ ਦੇ ਵਿੱਚ ਵਕੇਸ਼ਨ ਦੇ ਉੱਤੇ ਸੀਗੀ, ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ। ਮੀਕੋਹਾਨ ਦਾ ਇਲਾਕਾ ਜਿਹੜਾ ਮੈਕਸੀਕੋ ਦੇ ਵਿੱਚ ਆ, ਉੱਥੇ ਇਹ ਵਾਰਦਾਤ ਵਾਪਰੀ ਆ। ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ 50 ਸਾਲਾ ਗਲੋਰੀਆ ਐਂਬਰੀਜ਼ ਤੇ 53 ਸਾਲਾ ਰਫੇਲ ਕਾਰਡੋਨਾ, ਇਹਨਾਂ ਦੋਨਾਂ ਦੇ ਉੱਤੇ ਗੋਲੀ ਜਿਹੜੀ ਉਹ ਚੱਲੀ ਆ ਫੋਰਡ ਪਿਕਅਪ ਟਰੱਕ ਦੇ ਵਿੱਚ, ਜਿਹੜੀਆਂ ਉੱਥੇ ਦੇ ਇਲਾਕੇ ਦੀ ਇੱਕ ਸਟੇਟ ਦੀਆਂ ਲਾਇਸੈਂਸ ਪਲੇਟਸ ਦੇ ਨਾਲ ਉਹ ਚਲਾ ਰਹੇ ਸੀਗੇ। ਮੌਕੇ ਤੇ ਹੀ ਐਂਬਰਿਜ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ, ਜਦਕਿ ਕਾਰਡੋਨਾ ਨੂੰ ਹਸਪਤਾਲ 'ਚ ਲੈ ਕੇ ਗਏ, ਜਿੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ ਆ। ਕਾਰਡੋਨਾ ਤੇ ਐਂਬਰਿਜ ਦੋਨੋਂ US ਦੇ ਵਿੱਚ ਰਹਿੰਦੇ ਸੀਗੇ। ਐਂਗਾ ਮੋਸੀਟਰੋ ਕਰਕੇ ਇਲਾਕਾ ਆ ਜੋ ਅਮਰੀਕਾ ਦੇ ਵਿੱਚ, ਉੱਥੇ ਦੇ ਇਹ ਇੱਥੇ ਵਸਨੀਕ ਸੀਗੇ। ਇਸ ਟਾਈਮ ਇਹ ਕੈਲੀਫੋਰਨੀਆ ਦਾ ਕਪਲ ਕਿੱਥੇ ਸੀਗਾ, ਮਤਲਬ ਉਸ ਇਲਾਕੇ ਦੇ ਵਿੱਚ ਇਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਜਿੱਥੇ ਬਾਅਦ ਚ ਮੈਕਸੀਕੋ ਚ ਕਤਲ ਹੋਇਆ ਆ। ਕੈਲੀਫੋਰਨੀਆ ਦੇ ਜੇ ਕਿੱਥੇ ਆ ਇਹਦੇ ਬਾਰੇ ਜੇ ਪੂਰੀ ਇਨਫੋਰਮੇਸ਼ਨ ਨਹੀਂ ਆਈ। ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ ਤੇ ਕਹਿੰਦੇ ਵੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਹੈਂਡ ਓਵਰ ਕਰ ਦਿੱਤੀਆਂ ਗਈਆਂ ਆ। ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਵਾਰ ਅਮਰੀਕਾ ਤੋਂ ਗਏ ਲੋਕ ਮੈਕਸੀਕੋ ਦੇ ਵਿੱਚ ਇਹਨਾਂ ਗੋਲੀ ਦਾ ਸ਼ਿਕਾਰ ਹੁੰਦੇ ਰਹੇ ਨੇ, ਜੋ ਕਿ ਘੁੰਮਣ ਫਿਰਨ ਦੇ ਲਈ ਵੀ ਕਈ ਵਾਰੀ ਜਾਂਦੇ ਨੇ। ਕੀ ਉੱਥੇ ਕੋਈ ਇਹਨਾਂ ਦੀ ਲਾਗ ਡਾਟ ਸੀਗੀ ਜਾਂ ਕੀ ਸੀਗਾ, ਇਸ ਦੇ ਬਾਰੇ ਤਾਂ ਅਜੇ ਬਾਅਦ 'ਚ ਪਤਾ ਲੱਗੇਗਾ। ਪਰ ਬਹੁਤ ਸਾਰੇ ਲੋਕ ਜੋ ਵਕੇਸ਼ਨ ਕਰਨ ਦੇ ਲਈ ਉੱਥੇ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਅਲਰਟ ਰਹਿਣ ਦੇ ਲਈ ਆਖਿਆ ਗਿਆ ਆ। ਜੀ, ਅੱਜ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਨਿਊ ਜਰਸੀ ਦੇ ਵਿੱਚ ਜਿਹੜੇ ਡਰੋਨਸ ਆ ਉਹ ਕਾਫੀ ਜਗ੍ਹਾ ਦੇਖੇ ਗਏ ਆ। ਹੁਣ ਇਹ ਖਬਰ ਆ ਰਹੀ ਆ ਵੀ ਉੱਥੇ ਦਾ ਇੱਕ ਨੇਵਲ ਵੈਪਨ ਸਟੇਸ਼ਨ ਜੋ ਹੈਗਾ ਆ ਉੱਥੇ ਵੀ ਦੇਖੇ ਗਏ
ਮਲਟੀਪਲ ਡਰੋਨਸ ਕਹਿੰਦੇ ਵੀ 에ਅਰ ਸਪੇਸ ਜਿਹੜੀ ਕਿ ਨਿਊ ਜਰਸੀ ਦਾ ਨੇਵਲ ਸਟੇਸ਼ਨ ਆ ਉੱਥੇ ਐਂਟਰ ਕੀਤੇ ਹੈਗੇ ਆ। ਸੋ ਇਸ ਨੂੰ ਲੈ ਕੇ ਅੱਜ ਟਰੰਪ ਉਹਨਾਂ ਨੇ ਵੀ ਆਪਣੇ ਬਿਆਨ ਜਾਰੀ ਕੀਤੇ ਆ ਵੀ ਕੀ ਹੋ ਰਿਹਾ, ਪਤਾ ਕਿਉਂ ਨਹੀਂ ਲੱਗ ਰਿਹਾ ਵੀ ਕੌਣ ਇਹ ਸ਼ਰਾਰਤ ਆ ਜੋ ਉਹ ਕਰ ਰਿਹਾ ਹੈਗਾ। ਨਿਊ ਜਰਸੀ ਰੀਜਨ ਆਫ ਫਾਇਰ ਸੇਫਟੀ ਨੇ ਦੱਸਿਆ ਵੀ ਉਹਨਾਂ ਨੇ ਕੁਛ ਜਿਹੜੇ ਡਰੋਨ ਆ ਉਹਨਾਂ ਨੂੰ ਸਿੱਟਿਆ ਵੀ ਹੈਗਾ ਆ, ਤੇ ਜੇ ਕੋਈ ਡਿੱਗ ਪੈਂਦਾ ਆ ਤੇ ਉਹਨੂੰ ਅਪਰੋਚ ਨਾ ਕੀਤਾ ਜਾਵੇ। ਇਹ ਇੰਟੈਲੀਜੈਂਸ ਬੁਲੇਟਿਨ ਉਹਨਾਂ ਨੇ ਇਹ ਜਾਰੀ ਕੀਤੀ ਹੈਗੀ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਵੀ ਕਿਹਾ ਵੀ ਇਹ ਸਾਡੇ ਲਈ ਬਹੁਤ ਵੱਡਾ ਕੰਸਰਨ ਹੈਗਾ। ਵੀ ਉਹਨਾਂ ਨੇ ਲੈਟਰ ਵੀ ਲਿਖਿਆ ਹੈਗਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੀ ਇਹਦੇ ਉੱਤੇ ਜੋ ਆ ਇਮੀਡੀਏਟਲੀ ਐਕਸ਼ਨ ਲਿਆ ਜਾਵੇ। ਸੋ FBI ਵੀ ਇਨਵੋਲਵ ਆ, ਹੁਣ ਕਾਫੀ ਏਜੰਸੀਆਂ ਇਸ ਇਸ਼ੂ ਦੇ ਵਿੱਚ ਇਨਵੋਲਵ ਹੋ ਗਈਆਂ ਹੈਗੀਆਂ ਵੀ ਕਿਹੜੇ ਲੋਕ ਆ ਜਾਂ ਕੌਣ ਕਿਹੜਾ ਮੁਲਕ ਆ ਜੋ ਇਹ ਡਰੋਨਸ ਆ ਉੱਥੇ ਚਲਾ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਕੋਸਟਲ ਕਮਿਸ਼ਨ ਆ ਉਹਨਾਂ ਨੇ ਕੋਰਟ ਨੇ ਰੂਲਿੰਗ ਕੀਤੀ ਆ ਵੀ ਜਿਹੜਾ ਕੈਲੀਫੋਰਨੀਆ ਦਾ ਕੋਸਟਲ ਕਮਿਸ਼ਨ ਆ ਸੀ ਵਾਲਸ ਦੇ ਲਾਗੇ ਜਿਹੜੇ ਪ੍ਰਾਪਰਟੀ ਓਨਰਸ ਲੋਕ ਰਹਿੰਦੇ ਆ ਉਹਨਾਂ ਦੀਆਂ ਕੰਸਟਰਕਸ਼ਨਸ ਨੂੰ ਲਿਮਿਟ ਕਰ ਸਕਦਾ ਵੀ ਜ਼ਿਆਦਾ ਉਸਾਰੀ ਤੁਸੀਂ ਉੱਥੇ ਨਹੀਂ ਕਰ ਸਕਦੇ। 1100 ਮੀਲ ਲੰਮਾ ਤੱਟ ਆ ਕੈਲੀਫੋਰਨੀਆ ਦਾ, ਤੇ ਇਹ ਜਿਹੜੀ ਏਜੰਸੀ ਆ ਰੈਗੂਲੇਟ ਕਰਦੀ ਆ ਉਸ ਦੇ ਇਰਦ ਗਿਰਦ ਆਉਂਦੇ ਇਲਾਕੇ ਦੇ ਵਿੱਚ ਵੀ ਉੱਥੇ ਡਿਵੈਲਪਮੈਂਟ ਕਿੱਦਾਂ ਦੀ ਹੋ ਸਕਦੀ ਆ। ਕਹਿੰਦੇ ਵੀ ਇੱਕ ਜਿਹੜਾ ਕੇਸ ਆ ਜਿਸ ਨੂੰ ਬੜੀ ਨਜ਼ਦੀਕੀ ਦੇ ਨਾਲ ਦੇਖਿਆ ਗਿਆ ਆ ਹਾਫ ਮੂਨ ਬੇ ਦੇ ਉੱਤੇ, ਜਿੱਥੇ 10 ਟਾਊਨ ਹਾਊਸਿਸ ਬਣਾਏ ਗਏ ਆ। ਕਹਿੰਦੇ ਵੀ ਉਹ ਕੇਸ ਦੇ ਚੱਲਦਿਆਂ ਹਜ਼ਾਰਾਂ ਹੀ ਜਿਹੜੇ ਪ੍ਰਾਪਰਟੀ ਓਨਰਸ ਆ ਬੀਚਿਸ ਦੇ ਲੋਕ ਜੋ ਜਾਂਦੇ ਨੇ ਉਹਦੇ ਕਰਕੇ ਉੱਥੇ ਜਿਹੜਾ ਉਹ ਇਸ ਦਾ ਅਸਰ ਪੈ ਸਕਦਾ ਆ। ਇਹ ਕਮਿਸ਼ਨ ਮੰਨਦਾ ਆ ਵੀ ਕਲਾਈਮੇਟ ਚੇਂਜ ਦੇ ਕਰਕੇ ਜਿਹੜਾ ਸਮੁੰਦਰ ਦਾ ਜਿਹੜਾ ਸਤਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਚਾ ਹੁੰਦਾ ਜਾ ਰਿਹਾ ਹੈ। ਆਪਾਂ ਰੀਸੈਂਟਲੀ ਦੇਖਿਆ ਵੀ ਸੀਗਾ ਵੀ ਜਿਹੜਾ LA ਸਾਈਡ ਜਿਹੜਾ ਕੋਸਟਲ ਇਲਾਕੇ ਦੇ ਵਿੱਚ ਮਲਟੀ ਮਿਲੀਅਨ ਡਾਲਰ ਹੋਮ ਉਹ ਖੁਰ ਕੇ ਜਿਹੜੇ ਉਹ ਥੱਲੇ ਨੂੰ ਡਿੱਗ ਰਹੇ ਸੀ, ਪਹਾੜੀ ਜਿਹੜੀ ਉਹ ਖੁਰ ਰਹੀ ਸੀਗੀ। ਸੋ ਕੋਸਟਲ ਕਮਿਸ਼ਨ ਨੇ ਜਿਹੜਾ ਕਿਹਾ ਆ, ਫਸਟ ਡਿਸਟ੍ਰਿਕਟ ਕੋਰਟ ਆਫ ਅਪੀਲ ਜਿਹੜੀ ਸੈਨ ਫਰਾਂਸਿਸਕੋ ਚ ਆ, ਉਹਨਾਂ ਨੇ ਕਮਿਸ਼ਨ ਦੇ ਹੱਕ ਦੇ ਵਿੱਚ ਤੇ এনवायरमेंटਲ ਗਰੁੱਪ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਆਪਣਾ ਓਪੀਨੀਅਨ ਜਿਹੜਾ ਉਹ ਲਿਖਿਆ ਆ। ਕਹਿੰਦੇ ਵੀ ਇਵੈਂਚੁਅਲੀ ਇਹ ਜਿਹੜੇ ਪਬਲਿਕ ਬੀਚਿਸ ਆ, ਸੀ ਵਾਲਸ ਆ, ਇਹ ਇਰੋਡ ਹੋ ਜਾਣਗੇ ਤੇ ਖਤਮ ਨਸ਼ਟ ਹੋ ਜਾਣਗੇ। ਸੋ ਕਹਿੰਦੇ ਵੀ ਇੱਥੇ ਕਾਮਨ ਸੈਂਸ ਇਹ ਬਣਦੀ ਆ ਵੀ ਇੱਥੇ ਹੋਰ ਉਸਾਰੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਪ੍ਰਾਪਰਟੀ ਓਨਰਸ ਤੇ ਹੋਮ ਓਨਰਸ ਇਸ ਫੈਸਲੇ ਤੋਂ ਨਾਖੁਸ਼ ਨੇ, ਜਿਹੜੇ ਚਾਹੁੰਦੇ ਆ ਵੀ ਇੱਥੇ ਕੰਸਟਰਕਸ਼ਨ ਨੂੰ ਉਸੇ ਤਰੀਕੇ ਦੇ ਨਾਲ ਪਹਿਲਾਂ ਵਾਂਗੂ ਹੀ ਜਿਹੜਾ ਉਹ ਚੱਲਣ ਦਿੱਤਾ ਜਾਵੇ। ਪ੍ਰਾਈਵੇਟ ਪ੍ਰਾਪਰਟੀ ਰਾਈਟ ਗਰੁੱਪਸ ਨੇ ਕਿਹਾ ਵੀ ਇਹ ਜਿਹੜੀ ਰੂਲਿੰਗ ਆਈ ਹੈ ਇੱਕ ਸੈਟਬੈਕ ਹੈਗੀ ਆ, ਤੇ ਕਹਿੰਦੇ ਵੀ ਅਸੀਂ ਸਟੇਟ ਦੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉਲਟ ਹੁਣ ਅਪੀਲ ਕਰਾਂਗੇ। 1977 ਤੋਂ ਪਹਿਲਾਂ ਜਿਹੜੇ ਕਹਿੰਦੇ ਆ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਬਣੇ ਆ ਘਰ, ਉਹਨਾਂ ਨੂੰ ਓਨਰਸ ਨੂੰ ਕਹਿੰਦੇ ਵੀ ਪਰਮਿਟ ਕੀਤਾ ਜਾਊਗਾ ਜਿਹੜੇ ਸੀ ਵਾਲਸ ਬਣਾਉਣ ਦੇ ਲਈ, ਬਾਕੀਆਂ ਨੂੰ ਜਿਹੜਾ ਉਹ ਰਹਿਣ ਦਿੱਤਾ ਜਾ ਸਕਦਾ ਹੈ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 1500 ਲੋਕਾਂ ਨੂੰ ਮਾਫੀ ਦਿੱਤੀ ਆ, ਜਿਹਦੇ ਵਿੱਚੋਂ 2 ਜਣਿਆਂ ਦੇ ਬਾਬਤ ਲੋਕਾਂ ਦੇ ਵਿੱਚ ਹੁਣ ਬਹੁਤ ਗੁੱਸਾ ਹੈਗਾ। ਇੱਕ ਕਿਡਸ ਫॉर ਕੈਸ਼ ਕਰਕੇ ਜੱਜ ਸੀ, ਉਸਨੇ ਜਿਹੜਾ ਮਨੀ ਲਾਂਡਰਿੰਗ ਬਹੁਤ ਜ਼ਿਆਦਾ ਪੈਸੇ ਯੂਜ਼ ਕੀਤੇ ਸੀ ਜਿਹੜੇ ਕਿ ਉਹਦੇ ਲਈ ਨਹੀਂ ਸੀਗੇ, ਤੇ 200 ਮਿਲੀਅਨ ਡਾਲਰ ਤੱਕ ਦਾ ਜਿਹੜਾ ਲੋਕਾਂ ਨੇ ਪੈਸਾ ਗਵਾਇਆ ਸੀ, ਜਿਹੜੇ ਵਿਕਟਮਸ ਬਣੇ ਸੀ। ਇਸ ਤੋਂ ਬਿਨਾਂ ਇੱਕ ਹੋਰ ਰੀਟਾ ਕਰੰਡਲ ਕਰਕੇ ਇਹ ਕੰਪਟਰੋਲਰ ਸੀ ਡਿਕਸਨ, ਇੱਕ ਛੋਟਾ ਜਿਹਾ ਸ਼ਹਿਰ ਆ ਉੱਥੇ ਇਲੀਨੋਇਸ ਸਟੇਟ ਦੇ ਵਿੱਚ। ਉੱਥੇ ਉਸਨੇ 54 ਮਿਲੀਅਨ ਡਾਲਰ ਦੀ ਜਿਹੜੀ ਪੈਸਿਆਂ ਦੀ ਆ ਉਹ ਹੇਰਾਫੇਰੀ ਕੀਤੀ ਸੀ। ਵਨ ਆਫ ਦਾ ਲਾਰਜੈਸਟ ਮਿਊਨਿਸਪਲ ਫਰਾਡ ਸੀ US ਹਿਸਟਰੀ ਦੇ ਵਿੱਚ। ਸੋ ਉਹਨੂੰ 20 ਸਾਲਾਂ ਦੀ ਸਜ਼ਾ ਹੋਈ ਸੀ, ਤੇ ਉਹਨਾਂ ਦੀ ਸਜ਼ਾ ਜਿਹੜੀ ਮਾਫ ਕਰ ਦਿੱਤੀ ਗਈ ਆ, ਤੇ ਸਿਰਫ ਉਹਨੂੰ ਹਾਊਸ ਅਰੈਸਟ ਹੁਣ ਰੱਖਿਆ ਜਾਊਗਾ 2028 ਤੱਕ। ਸੋ ਇਹ 2 ਜਣਿਆਂ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ, ਤੇ ਦੂਸਰੇ ਪਾਸੇ ਜਦੋਂ ਜਿਹੜੇ ਜਸਟਿਸ ਡਿਪਾਰਟਮੈਂਟ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਟਰੰਪ ਉਹਨਾਂ ਦੇ ਸਮੇਂ ਜਦੋਂ ਕਰੋਨਾ ਵਾਇਰਸ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮਾਫੀ ਦਿੱਤੀ ਗਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਪਨ AI ਦੇ ਉਲਟ ਬੋਲਣ ਵਾਲਾ ਜਿਹੜਾ ਵਿਸਲ ਬਲੋਵਰ ਆ ਉਹ ਸੈਨ ਫਰਾਂਸਿਸਕੋ ਦੇ ਅਪਾਰਟਮੈਂਟ ਦੇ ਵਿੱਚ ਮ੍ਰਿਤ ਪਾਇਆ ਗਿਆ ਹੈਗਾ ਆ।
ਸੁਚੀਰ ਬਾਲਾਜੀ 26 ਸਾਲਾਂ ਦਾ ਇਹ ਮੁੰਡਾ ਸੀਗਾ, ਜਿਹੜਾ ਕਿ ਓਪਨ AI ਦੇ ਵਿੱਚ ਕੰਮ ਕਰਦਾ ਸੀਗਾ। ਕੰਪਨੀ ਨੇ ਇਹ ਦਾਅਵਾ ਕੀਤਾ ਵੀ ਇਸਨੇ ਕਾਪੀਰਾਈਟ ਲਾਅ ਆ ਉਸ ਦੀ ਉਲੰਘਣਾ ਕੀਤੀ ਆ, ਉਸ ਨੂੰ ਤੋੜਿਆ ਹੈਗਾ ਆ। ਇਹ ਸਾਬਕਾ ਓਪਨ AI ਦਾ ਰਿਸਰਚਰ ਆ ਤੇ ਇਸਨੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀ, ਜਿਸ ਦੇ ਉੱਤੇ ਬਹੁਤ ਸਾਰੇ ਲਾਸੂਟ ਵੀ ਚੱਲ ਰਹੇ ਆ, ਜਿਹੜੀ ਨਾਨ ਪ੍ਰੋਫਿਟ ਤੋਂ ਫॉर ਪ੍ਰੋਫਿਟ ਬਣਨ ਜਿਹੜੀ ਉਹ ਜਾ ਰਹੀ ਆ, ਇਸ ਦੇ ਬਾਰੇ ਇਸਨੇ ਖੁਲਾਸੇ ਕੀਤੇ ਸੀਗੇ। ਕਹਿੰਦੇ 26 ਨਵੰਬਰ ਨੂੰ ਇਹ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤ ਪਾਇਆ ਗਿਆ ਆ, ਸੈਨ ਫਰਾਂਸਿਸਕੋ ਪੁਲਿਸ ਨੇ ਦੱਸਿਆ ਆ। ਚੀਫ ਮੈਡੀਕਲ ਐਗਜ਼ਾਮੀਨਰ ਦੇ ਆਫਿਸ ਨੇ ਵੀ ਜਾਣਕਾਰੀ ਦਿੱਤੀ ਆ। ਲੋਅਰ ਹਿਆਰਟ ਰੈਜ਼ੀਡੈਂਸ ਦੇ ਵਿੱਚ ਕਹਿੰਦੇ ਵੀ ਉੱਥੇ ਦੁਪਹਿਰ ਨੂੰ 1 ਵਜੇ ਇੱਕ ਕਾਲ ਤੋਂ ਬਾਅਦ ਆਫੀਸਰਸ ਵੈਲ ਬੀਇੰਗ ਚੈੱਕ ਦੇ ਲਈ ਉੱਥੇ ਗਏ, ਜਿੱਥੇ ਜਿਹੜਾ ਪਾਇਆ ਗਿਆ ਵੀ ਉਸ ਦੀ ਲਾਸ਼ ਪਈ ਆ। ਮੈਡੀਕਲ ਐਗਜ਼ਾਮੀਨਰ ਇਹ ਮੰਨਦੇ ਨੇ ਵੀ ਜਿਹੜਾ ਡੈਥ ਦਾ ਕਾਰਨ ਆ ਉਹ ਸੁਸਾਈਡ ਹੋ ਸਕਦਾ ਆ। ਹਾਲ ਦੀ ਘੜੀ ਕਹਿੰਦੇ ਵੀ ਕਿਸੇ ਵੀ ਤਰੀਕੇ ਦਾ ਫਾਉਲ ਪਲੇ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਸੈਨ ਫਰਾਂਸਿਸਕੋ ਬੇਸਡ ਓਪਨ AI ਦੀ ਜਿਹੜੀ ਇਹ ਕੰਪਨੀ ਮਲਟੀ ਬਿਲੀਅਨ ਡਾਲਰ ਕੰਪਨੀ ਬਣ ਚੁੱਕੀ ਆ, ਜਿਨ੍ਹਾਂ ਦੇ ਮਲਟੀ ਬਿਲੀਅਨ ਡਾਲਰ ਫੰਡ ਰੇਜ਼ਿੰਗਸ ਕੀਤੀਆਂ ਹੈਗੀਆਂ ਆ। ਸੋ ਜਦੋਂ ਤੋਂ ਇਹ ਪਬਲਿਕ ਦੇ ਵਿੱਚ ਸਾਹਮਣੇ ਆਈ ਆ, ਚੈਟ GPT ਇਹਨਾਂ ਦਾ ਪ੍ਰੋਡਕਟ ਆ, ਸੋਰਾ ਇਹਨਾਂ ਦਾ ਜਿਹੜਾ ਇਹ ਪ੍ਰੋਡਕਟ ਆ, ਤੇ ਉਸ ਦੇ ਬਾਰੇ ਜਿਹੜਾ ਇਸਨੇ ਖੁਲਾਸੇ ਜਿਹੜੇ ਉਹ ਕੀਤੇ ਸੀਗੇ। ਕਹਿੰਦੇ ਵੀ 150 ਬਿਲੀਅਨ ਡਾਲਰ ਤੋਂ ਉੱਤੇ ਇਸ ਦੀ ਜਿਹੜੀ ਇਸ ਟਾਈਮ ਵੈਲਿਊ ਜਿਹੜੀ ਉਹ ਦੱਸੀ ਜਾਂਦੀ ਆ। ਇੱਕ ਨਿਊਯਾਰਕ ਟਾਈਮਸ ਦੇ ਵਿੱਚ ਇੰਟਰਵਿਊ ਦੇ ਦੌਰਾਨ ਬਾਲਾਜੀ ਨੇ ਜਿਹੜਾ ਇਹ ਦੱਸਿਆ ਸੀਗਾ, ਕਹਿੰਦਾ ਵੀ ਇਹ ਬਿਜ਼ਨੈਸਿਸ ਨੂੰ, ਐਂਟਰਪ੍ਰੈਨਿਓਰਸ ਨੂੰ, ਆਪਣੇ ਜਿਨ੍ਹਾਂ ਦਾ ਇਹ ਡਾਟਾ ਯੂਜ਼ ਕਰ ਰਹੇ ਆਪਣੀ ਚੈਟ GPT ਨੂੰ ਟ੍ਰੇਨ ਕਰਨ ਦੇ ਲਈ, ਉਹਨਾਂ ਨੂੰ ਇਹ ਨੁਕਸਾਨ ਪਹੁੰਚਾ ਰਹੀ ਹੈਗੀ ਆ। ਕਹਿੰਦੇ ਵੀ ਮੈਂ ਜਿਸ ਚੀਜ਼ ਦੇ ਵਿੱਚ ਬਲੀਵ ਕਰਦਾ ਆ ਤੇ ਇਸ ਲਈ ਮੈਂ ਕੰਪਨੀ ਨੂੰ ਜਿਹੜਾ ਉਹ ਛੱਡ ਰਿਹਾ ਹੈ। ਕਿਊਪਰਟੀਨੋ ਦੇ ਵਿੱਚ ਕਹਿੰਦੇ ਗਰੂ ਅਪ ਹੋਇਆ ਸੀ, UC ਬਰਕਲੀ ਦੇ ਵਿੱਚ ਇਸਨੇ ਕੰਪਿਊਟਰ ਸਾਇੰਸ ਦੀ ਡਿਗਰੀ ਜਿਹੜੀ ਉਹ ਕੀਤੀ ਸੀ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਸ ਨੇ ਬਾਅਦ ਦੇ ਵਿੱਚ ਐਂਟਰੀ ਕਰ ਲਈ ਸੀਗੀ। ਸੋ ਫੇਅਰ ਯੂਜ਼ ਲਾਜ਼ ਨੂੰ ਲੈ ਕੇ ਕਿਸ ਤਰੀਕੇ ਨਾਲ ਡਾਟਾ ਵਰਤ ਰਹੇ ਆ, ਕਿੱਦਾਂ ਇਹ ਫਾਇਦਾ ਜਾਂ ਨੁਕਸਾਨ ਕਰ ਸਕਦੇ ਆ, ਉਸ ਨੂੰ ਲੈ ਕੇ ਕਹਿ ਸਕਦੇ ਵੀ ਇਹਦੇ ਮਨ ਦੇ ਵਿੱਚ ਦਵੰਦ ਜਿਹੜਾ ਚੱਲਦਾ ਸੀ। ਫਿਰ ਇਵੈਂਚੁਅਲੀ ਇਸਨੇ ਓਪਨ AI ਦੇ ਉਲਟ ਵਿਸਲ ਬਲੋ ਕੀਤੀ ਤੇ ਹੁਣ ਰੀਸੈਂਟਲੀ ਉਹ ਸੁਸਾਈਡ ਦੇ ਨਾਲ ਮ੍ਰਿਤ ਪਾਇਆ ਗਿਆ ਹੈ। ਲੱਗਦਾ ਹੈ ਵੀ ਟਿਕਟੌਕ ਦੇ ਜਿਹੜੇ ਦਿਨ ਆ ਉਹ ਥੋੜੇ ਹੀ ਹੈਗੇ ਆ। ਅੱਜ ਇੱਕ ਹੋਰ ਫੈਡਰਲ ਅਪੀਲ ਕੋਰਟ ਨੇ ਟਿਕਟੌਕ ਦੀ ਇੱਕ ਬਿਡ ਜਿਹੜੀ ਸੀ ਪਈ, ਉਹ ਜਿਹੜਾ ਲਾ ਇਫੈਕਟ ਹੋਣ ਜਾ ਰਿਹਾ ਜਨਵਰੀ 19 ਨੂੰ, ਉਸ ਨੂੰ ਡਿਲੇ ਕੀਤਾ ਜਾਵੇ। ਉਸ ਬਿਡ ਨੂੰ ਜਿਹੜਾ ਡਿਨਾਈ ਕਰ ਦਿੱਤਾ ਹੈਗਾ। ਤੇ ਜਿਹੜੇ ਪਟੀਸ਼ਨਰ ਆ ਉਹਨਾਂ ਨੇ ਕਲੇਮ ਕੀਤਾ ਸੀ ਵੀ ਫਸਟ ਅਮੈਂਡਮੈਂਟ ਦੇ ਅੰਡਰ ਜਸਟੀਫਾਈ ਹੈਗਾ ਆ, ਸਾਨੂੰ ਜਿਹੜੀ ਆ ਐਕਸਟੈਂਸ਼ਨ ਦਿੱਤੀ ਜਾਵੇ। ਪਰ US ਕੋਰਟ ਆਫ ਅਪੀਲਸ ਜੋ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਵਿੱਚ ਜਿਹੜਾ ਸਿਕਿਉਰਿਟੀ ਇਸ਼ੂ ਆ ਉਸ ਨੂੰ ਲੈ ਕੇ ਜਿਹੜਾ ਉਹ ਨਹੀਂ ਐਕਸਟੈਂਡ ਕਰਨ ਜਾ ਰਿਹਾ। ਹੁਣ ਅਲਟੀਮੇਟਲੀ ਇਹ US ਦੀ ਸੁਪਰੀਮ ਕੋਰਟ ਨੂੰ ਪੁੱਛਣਗੇ ਟਿਕਟੌਕ ਕੰਪਨੀ ਵਾਲੇ ਵੀ ਉਹ ਇਸ ਦੇ ਉੱਤੇ ਸੁਣਵਾਈ ਕੋਈ ਕਰਨਗੇ ਜਾਂ ਨਹੀਂ। ਪਰ ਸਮਾਂ ਬੜਾ ਥੋੜਾ ਹੈ, ਜਨਵਰੀ 19 ਤਾਈਂ। ਸੋ ਇਹ ਦੇਖਦੇ ਹਾਂ ਵੀ US ਦੀ ਸੁਪਰੀਮ ਕੋਰਟ ਇਸ ਕੇਸ ਨੂੰ ਲਊਗੀ ਕਿ ਨਹੀਂ। ਉਧਰ ਐਪਲ ਤੇ ਗੂਗਲ ਨੂੰ ਹਾਊਸ ਕਮੇਟੀ ਨੇ ਇੰਸਟਰਕਸ਼ਨ ਦਿੱਤੀਆਂ, ਕਹਿੰਦੇ ਵੀ ਟਿਕਟੌਕ ਨੂੰ ਅਗਲੇ ਮਹੀਨੇ ਡੰਪ ਕਰਨ ਦੇ ਲਈ ਤੁਸੀਂ ਤਿਆਰੀਆਂ ਜਿਹੜੀਆਂ ਉਹ ਖਿੱਚ ਲਓ। ਜਿਹੜੀ ਹਾਊਸ ਸਿਲੈਕਟ ਕਮੇਟੀ ਆ, ਉਹਨਾਂ ਨੇ ਚਾਈਨੀਜ਼ ਕਮਿਊਨਿਟੀ ਪਾਰਟੀ ਨੂੰ ਕਹਿੰਦੇ ਵੀ ਚਿੱਠੀਆਂ ਅਸੀਂ ਘੱਲੀਆਂ ਆ, ਤੇ ਨਾਲ ਦੇ ਨਾਲ ਐਪਲ ਦੇ ਤੇ ਅਲਫਾਬੈਟ ਦੇ CEO ਨੂੰ ਵੀ ਕਿਹਾ ਵੀ ਕਹਿੰਦੇ ਵੀ ਹੁਣ ਤੁਹਾਡੀ ਰਿਸਪੌਂਸਿਬਿਲਟੀ ਹੋਊਗੀ, ਜੇ ਟਿਕਟੌਕ ਸੇਲ ਜਾਂ ਇਸ ਦੇ ਵਿੱਚ ਉਹ ਬੈਨ ਨੂੰ ਲੈ ਕੇ ਫਰੀਜ਼ ਕਰਨ ਨੂੰ ਜਿਹੜੀ ਇਹ ਗੱਲ ਕਰ ਰਹੇ ਸੀਗੇ ਵੀ ਉਹ ਚੀਜ਼ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਆਪਣੇ ਪਲੇਟਫਾਰਮਸ ਤੋਂ ਲਾ ਦੇਣਾ ਆ। ਜਿਨ੍ਹਾਂ ਦਾ ਚੱਲਦਾ ਹੈ ਉਹ ਪਤਾ ਨਹੀਂ ਚੱਲਦਾ ਰਹੂਗਾ ਕਿ ਨਹੀਂ, ਪਰ ਇਵੈਂਚੁਅਲੀ ਲੱਗਦਾ ਹੈ ਵੀ ਹਾਲ ਦੀ ਘੜੀ 19 ਜਨਵਰੀ ਨੂੰ ਟਿਕਟੌਕ ਜਿਹੜਾ ਉਹ ਬੈਨ ਹੋ ਸਕਦਾ ਆ। ਸੋ ਅੱਜ ਦੇ ਦਿਨ ਦੇ ਵਿੱਚ ਉਹ ਬੈਨ ਹੋ ਰਿਹਾ ਆ, ਉਸ ਦਿਨ ਹੋਵੇ ਜਾਂ ਨਾ ਹੋਵੇ ਕਹਿ ਨਹੀਂ ਸਕਦੇ। ਅਦਾਲਤਾਂ ਦੇ ਵਿੱਚ ਵੀ ਅਜੇ ਬਾਈਟ ਡਾਂਸ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਆ, ਉਹਨਾਂ ਨੂੰ ਕੋਈ ਜਿਹੜਾ ਸਹਾਰਾ ਆ ਉਹ ਨਹੀਂ ਮਿਲ ਰਿਹਾ, ਜਾਂ ਡਿਲੇ ਕਰਨ ਨੂੰ ਅਜੇ ਕੋਈ ਇਜਾਜ਼ਤ ਨਹੀਂ ਮਿਲ ਰਹੀ ਹੈਗੀ। ਸੋ ਹੁਣ ਕਹਿੰਦੇ ਵੀ ਟਿਕਟੌਕ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਉਹ ਜਾਣਗੇ, ਜਿੱਥੇ ਇਵੈਂਚੁਅਲੀ ਜਿਹੜਾ ਰਾਈਟ ਜਿਹੜਾ ਫਸਟ ਅਮੈਂਡਮੈਂਟ ਰਾਈਟ ਆ ਉਸ ਦੇ ਤਹਿਤ ਇਹ ਬਚਦੇ ਆ ਜਾਂ ਨਹੀਂ ਬਚਦੇ, ਇਹ ਦੇਖਣ ਵਾਲੀ ਗੱਲ ਰਹੇਗੀ। ਉੱਦਾਂ ਜੇ ਦੇਖਿਆ ਜਾਵੇ ਸੁਪਰੀਮ ਕੋਰਟ ਕੰਜ਼ਰਵੇਟਿਵ ਆ, ਫਰੀडम ਆਫ ਸਪੀਚ ਦੇ ਹੱਕ ਦੇ ਵਿੱਚ ਆ ਸਕਦਾ ਆ, ਪਰ ਇਸ ਦੇ ਨਾਲ ਕਮਿਊਨਿਸਟ ਪਾਰਟੀ
ਚਾਈਨਾ ਵੀ ਜਿਹੜਾ ਜੁੜਿਆ ਹੋਇਆ ਆ। ਸੋ ਉਹ ਦੇਖਣਾ ਹੋਊਗਾ ਵੀ ਉਹ ਐਂਗਲ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਉਹ ਜਾਂਦਾ ਆ। ਜਸਟਿਸ ਡਿਪਾਰਟਮੈਂਟ ਖਾਸਾ ਜਿਹੜਾ ਇਹਨਾਂ ਤੋਂ ਨਾਰਾਜ਼ ਹੈ। ਇੱਥੋਂ ਤੱਕ ਕਿ ਆਪਾਂ ਇਹ ਵੀ ਦੇਖਿਆ ਵੀ ਟਰੰਪ ਹੁਣੀ ਵੀ ਜਿਹੜਾ ਆਉਣ ਵਾਲਾ ਪ੍ਰਸ਼ਾਸਨ ਆ ਉਹ ਵੀ ਟਿਕਟੌਕ ਨੂੰ ਇਸੇ ਚੀਜ਼ ਕਰਕੇ ਬੜਾ ਜਿਹੜਾ ਉਹ ਲਾਈਕ ਨਹੀਂ ਕਰਤਾ ਹੈਗਾ। ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਜਿਹੜਾ ਕੈਲੀਫੋਰਨੀਆ ਦਾ ਸਭ ਤੋਂ ਟਫ ਵਹੀਕਲ ਐਮਿਸ਼ਨ ਸਟੈਂਡਰਡ ਵਾਲਾ ਕੇਸ ਆ ਉਹ ਪਹੁੰਚ ਗਿਆ ਹੈਗਾ। ਸੋ ਜਸਟਿਸ ਜਿਹੜੇ ਆ ਯੂਐਸ ਸੁਪਰੀਮ ਕੋਰਟ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੇ ਕੋਲ ਅਪੀਲ ਫਾਈਲ ਕੀਤੀ ਗਈ ਆ ਫਿਊਲ ਪ੍ਰੋਡਿਊਸਰਸ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਆਬਜੈਕਟ ਕੀਤਾ ਹੈਗਾ ਬੇਵਰ ਜੋ ਗ੍ਰਾਂਟ ਕੀਤਾ ਗਿਆ ਸੀ ਕੈਲੀਫੋਰਨੀਆ ਦੇ ਵਿੱਚ 2022 ਸੰਨ ਦੇ ਵਿੱਚ এনवायरमेंटल ਪ੍ਰੋਟੈਕਸ਼ਨ ਏਜੰਸੀ ਵੱਲੋਂ, ਜੋ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਵਾਪਰਿਆ ਸੀ। ਸੋ ਇਸ ਵੇਵਰ ਦੇ ਮੁਤਾਬਕ ਕੈਲੀਫੋਰਨੀਆ ਨੇ ਹੋਰ ਵੀ ਸਖਤ ਐਮਿਸ਼ਨ ਲਿਮਿਟਸ ਲਾਈਆਂ ਸੀਆਂ ਨੈਸ਼ਨਲ ਸਟੈਂਡਰਡ ਨਾਲੋਂ। ਸੋ ਇਹ ਜਿਹੜਾ ਕੇਸ ਆ ਇਹ ਸਪਰਿੰਗ ਦੇ ਵਿੱਚ ਜਾ ਕੇ ਸੁਣਿਆ ਜਾਣਾ ਆ, ਤੇ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਵਾਈਟ ਹਾਊਸ ਦੇ ਵਿੱਚ ਹੋਊਗਾ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਫੋਸਲ ਫਿਊਲ ਆ ਉਹਦੀ ਪ੍ਰੋਡਕਸ਼ਨ ਨੂੰ ਬੂਸਟ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਆਇਲ ਆ, ਨੈਚੁਰਲ ਗੈਸ ਆ, ਕੋਲ ਆ। ਤੇ ਅਸੀਂ ਜਿਹੜਾ 2022 ਵਾਲਾ ਕਲਾਈਮੇਟ ਲਾਅ ਆ ਉਸ ਨੂੰ ਰਿਪੀਲ ਵੀ ਕਰਾਂਗੇ। ਸੋ ਹੁਣ ਇਹ ਦੇਖਦੇ ਆ ਵੀ ਸੁਪਰੀਮ ਕੋਰਟ ਇਹਦੇ ਉੱਤੇ ਜਿਹੜਾ ਕੀ ਡਿਸੀਜਨ ਦਿੰਦੀ ਹੈਗੀ ਹੈ। ਜੀ, ਲਿਊਜੀ ਮੈਂਜੀਓਨੀ ਨੇ ਡਿਲੇ ਡਿਨਾਈ ਡਿਪੋਜ਼ ਵਾਲੀ ਗੋਲੀ ਜਿਹੜੀ ਆ ਉਹ ਯੂਨਾਈਟਿਡ ਹੈਲਥ ਕੇਅਰ ਦੇ CEO ਦੇ ਕੀ ਮਾਰੀ ਆ, ਇਹ ਜਿਹੜੇ ਸ਼ਬਦ ਆ ਬਹੁਤ ਜ਼ਿਆਦਾ ਚਰਚਿਤ ਹੋ ਗਏ ਆ। ਹੁਣ ਇੱਕ ਫਲੋਰੀਡਾ ਦੀ ਲੇਕਲੈਂਡ ਇਲਾਕੇ ਦੀ ਜਿਹੜੀ ਬੀਬੀ ਆ ਉਸ ਦੇ ਉੱਤੇ ਚਾਰਜ ਲਾਏ ਆ। ਕਹਿੰਦੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਉਹ ਕਾਲ ਦੇ ਉੱਤੇ ਸੀ। ਉਹਨਾਂ ਨੇ ਵੀ ਬ੍ਰਿਆਨਾ ਬੋਸਟਨ 42 ਸਾਲਾਂ ਦੀ ਬਲੂ ਕ੍ਰਾਸ ਬਲੂ ਸ਼ੀਲਡ ਜਿਹੜੀ ਕੰਪਨੀ ਆ ਉਸ ਦੇ ਨਾਲ ਫੋਨ ਤੇ ਸੀਗੀ, ਤੇ ਉਸ ਫੋਨ ਕਾਲ ਦੇ ਵਿੱਚ ਜਦੋਂ ਇੰਸ਼ੋਰੈਂਸ ਕਲੇਮ ਉਸ ਤੇ ਡਿਨਾਈ ਕੀਤੇ ਗਏ ਤਾਂ ਉਹਨੇ ਇਹੀ ਜਿਹੜੇ ਸ਼ਬਦ ਆ 3 ਵਰਤੇ, ਡਿਲੇ, ਡਿਨਾਈ, ਡਿਪੋਜ਼, ਤੇ ਕਹਿੰਦੀ ਯੂ ਪੀਪਲ ਆਰ ਨੈਕਸਟ। ਇਹ 3 ਸ਼ਬਦ ਕਹਿਣ ਦੀ ਦੇਰ ਸੀਗੀ। ਉੱਥੇ ਇੰਸ਼ੋਰੈਂਸ ਕੰਪਨੀ ਵਾਲਿਆਂ ਦੇ ਹਫੜਾ ਦਫੜੀ ਜਿਹੜੀ ਉਹ ਮਚ ਗਈ। ਉਹਨਾਂ ਨੂੰ ਡਰ ਪੈ ਗਿਆ ਵੀ ਕਿਤੇ ਵਾਕਿਆ ਇਹ ਬੀਬੀ ਕੋਈ ਉਦਾਂ ਦਾ ਕਾਂਡ ਨਾ ਕਰ ਦੇਵੇ। ਫੋਨ ਕਾਲ ਰਿਕਾਰਡਡ ਹੋਣ ਕਰਕੇ ਜੋ ਕਿ ਐਫੀਡੇਵਿਟ ਦੇ ਤੌਰ ਦੇ ਉੱਤੇ ਵਰਤੀ ਗਈ, ਤੇ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਸੋ ਲੋਕਾਂ ਦੇ ਮਨਾਂ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੂੰ ਲੈ ਕੇ ਗੁੱਸਾ ਜਿਹੜਾ ਉਹ ਜ਼ਰੂਰ ਹੈਗਾ ਆ, ਪਰ ਭਾਈ ਆਪਣੇ ਗੁੱਸੇ ਦੇ ਉੱਤੇ ਥੋੜਾ ਕਾਬੂ ਰੱਖਣਾ ਪੈਣਾ ਆ। ਇਦਾਂ ਦੀ ਹਰਕਤ ਕਰੋਗੇ, ਇਦਾਂ ਦੀ ਗੱਲ ਜੇ ਤੁਸੀਂ ਕਰ ਦਿੱਤੀ ਤਾਂ ਇਵੈਂਚੁਅਲੀ ਇਸ ਦਾ ਹਰ ਇੱਕ ਦੇ ਲਈ ਨਤੀਜਾ ਜਿਹੜਾ ਉਹ ਪੁਲਿਸ ਦੇ ਵਿੱਚ ਸਲਾਖਾਂ ਦੇ ਪਿੱਛੇ ਹੀ ਰਹਿਣ ਵਾਲਾ ਆ, ਕਿਉਂਕਿ ਇਵੈਂਚੁਅਲੀ ਪੁਲਿਸ ਵਾਲਿਆਂ ਨੇ ਵੀ ਇੰਸ਼ੋਰੈਂਸ ਕੰਪਨੀਆਂ ਦੀ ਜਿਹੜੀ ਉਹ ਜ਼ਿਆਦਾ ਸੁਣਨੀ ਆ। ਬੇ ਏਰੀਆ ਦੇ ਵਿੱਚ ਆਲਰੇਡੀ ਅੱਜ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈਗਾ ਆ, ਤੇ ਆਉਣ ਵਾਲੇ ਕੁਝ ਦਿਨ ਹੋਰ ਸੋਮਵਾਰ ਨੂੰ ਵੀ ਮੀਂਹ ਪਊਗਾ, ਤੇ ਫਰਾਈਡੇ ਨੂੰ ਅੱਜ PG&E ਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਬਿਜਲੀ ਵੀ ਕੱਟ ਰੱਖੀ ਆ। ਸੈਨੋਜ਼ੇ ਦੇ ਵਿੱਚ ਵੀ ਕਈ ਲੋਕਾਂ ਦੀ, ਪਹਾੜੀਆਂ ਦੀ ਜਿਹੜਾ ਈਸਟ ਸੈਨੋਜ਼ੇ ਵਾਲਾ ਏਰੀਆ ਆ ਉੱਥੇ ਬਿਜਲੀ ਕੱਟ ਰਿਹਾ ਹੈਗਾ ਆ। ਸੋ ਹਵਾਵਾਂ ਤੇਜ਼ ਚੱਲ ਰਹੀਆਂ ਆ, ਕਈ ਜਗ੍ਹਾ ਦੇ ਉੱਤੇ ਜਿਹੜੀਆਂ ਦਰਖਤਾਂ ਦੀਆਂ ਟਾਹਣੀਆਂ ਆ ਉਹ ਟੁੱਟ ਕੇ ਕਾਰਾਂ ਦੇ ਉੱਤੇ ਡਿੱਗ ਸਕਦੀਆਂ ਆ। ਸੋ ਲੋਕਾਂ ਨੇ ਜਿਨ੍ਹਾਂ ਨੇ ਕਾਰਾਂ ਪਾਰਕ ਕਰਨੀਆਂ ਸੜਕ ਦੇ ਉੱਤੇ, ਮੇਕ ਸ਼ੋਰ ਕਰੋ ਕੋਈ ਵੱਡਾ ਟਰੀ ਜਾਂ ਉਹਦੇ ਥੱਲੇ ਪਾਰਕ ਨਾ ਹੋਵੇ। ਹਵਾ ਜਿਹੜੀ ਆ ਉਹ ਬਹੁਤ ਇਸ ਟਾਈਮ ਤੇਜ਼ ਚੱਲ ਰਹੀ ਆ, ਤੇ ਠੰਡ ਵੀ ਕਾਫੀ ਜ਼ਿਆਦਾ ਹੋ ਗਈ ਹੈਗੀ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦਾ ਜੇ ਆਪਾਂ ਤੁਹਾਨੂੰ ਹਾਲ ਦੱਸਦੇ ਜਾਈਏ, ਫੈਡ ਕਹਿੰਦੇ ਆ ਵੀ ਸ਼ਾਇਦ ਅਗਲੇ ਵੀਕ ਇੰਟਰਸਟ ਰੇਟਸ ਘੱਟ ਕਰ ਸਕਦੇ ਆ। ਕਹਿੰਦੇ ਵੀ ਜਿਹੜੀ ਫਸਟ ਫੇਜ਼ ਆਫ ਈਜ਼ਮੈਂਟ ਦੇ ਰਹੇ ਆ ਇੰਟਰਸਟ ਰੇਟਸ ਘੱਟ ਕਰਕੇ, ਇਸ ਦੇ ਵਿੱਚ ਇੰਟਰਸਟ ਰੇਟ ਘੱਟ ਅਗਲੇ ਵੀਕ ਆ ਸਕਦੇ। ਆਪਾਂ ਜਾਣਦੇ ਆ ਆਪਣੇ ਗਵਾਂਢੀ ਮੁਲਕ ਨੇ ਵੀ 0.5% ਹੋਰ ਇੰਟਰਸਟ ਰੇਟ ਘੱਟ ਕਰ ਦਿੱਤੇ ਆ। ਮਿਲੀਅਨਸ ਆਫ ਲੋਕਾਂ ਦੀ, ਆਪਣੇ ਗਵਾਂਢੀ ਮੁਲਕ ਦੀ ਥੋੜੀ ਜਿਹੀ ਗੱਲ ਕਰ ਲਈਏ ਤਾਂ ਹਰਜੋਤ ਸਿੰਘ ਜੀ, ਉੱਥੇ ਮਿਲੀਅਨਸ ਆਫ ਲੋਕਾਂ ਦੀਆਂ ਜਿਹੜੀਆਂ ਮਾਰਗੇਜਸ ਆ ਅਗਲੇ ਸਾਲ ਰੀਨਿਊ ਹੋਣੀਆਂ ਆ, ਤੇ ਕਿਉਂਕਿ ਉੱਥੇ ਫਿਰ ਵੇਰੀਏਬਲ ਇੰਟਰਸਟ ਆ, ਉੱਥੇ ਲੋਕਾਂ ਨੂੰ ਬੜੀ ਜਿਹੜੀ ਹਫੜਾ ਦਫੜੀ ਪਈ ਹੋਈ ਆ ਵੀ ਪਤਾ ਨਹੀਂ ਕੈਨੇਡਾ 'ਚ ਆਉਣ ਵਾਲੇ ਸਮੇਂ 'ਚ ਕੀ ਬਣੇਗਾ। ਖਾਸ ਕਰਕੇ ਉਹ ਵਾਲੇ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਹੋਊਗੀ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਘੱਟ ਇੰਟਰਸਟ ਰੇਟ ਉੱਤੇ ਘਰ ਜਿਹੜੇ ਮਹਿੰਗੇ ਖਰੀਦੇ ਸੀਗੇ, ਤੇ ਹੁਣ ਜੇ ਇੰਟਰਸਟ ਰੇਟ ਉਹ ਵੱਧ ਜਾਂਦੇ ਆ ਤਾਂ ਉਹ ਅਫੋਰਡੇਬਲ ਸ਼ਾਇਦ ਕਈਆਂ ਦੇ ਲਈ ਨਾ ਰਹਿ ਪਾਵੇ। ਇੱਧਰ ਅਮਰੀਕਾ ਦੇ ਵਿੱਚ ਵੀ ਇੰਟਰਸਟ ਰੇਟ, ਹੋਮ ਮਾਰਗੇਜਸ, ਉਹਨਾਂ ਨੂੰ ਕਾਬੂ 'ਚ ਕਰਨ ਦੇ ਲਈ ਸ਼ਾਇਦ ਇੰਟਰਸਟ ਰੇਟ ਘੱਟ ਜਿਹੜੇ ਉਹ ਆ ਸਕਦੇ ਆ। ਇਕਨੋਮੀ ਨੂੰ ਲੈ ਕੇ ਜਿਹੜੀ ਵੱਡੀ ਖਬਰ ਅਗਲੇ ਵੀਕ ਆਵੇਗੀ। ਉੱਦਾਂ ਓਵਰਆਲ ਡਾਓ ਜੋਨ ਦੇ ਵਿੱਚ 86 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 43,800 ਤੇ 28 ਤੇ ਬੰਦ ਹੋਇਆ। S&P ਬਰਾਬਰ ਆ 6,051 ਤੇ। ਨੈਸਡੈਕ
24 ਪੁਆਇੰਟ ਵੱਧ ਕੇ 19,927 ਤੇ ਬੰਦ ਹੋਇਆ। ਸੋਨੇ ਦਾ ਭਾਅ $2666 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.39%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $1,02,045 ਤੇ ਇਥੀਰੀਅਮ $3923 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 90 ਪੈਸੇ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 80 ਪੈਸੇ। ਜੀ, ਤੇ ਨਾਲ ਹੀ ਦੱਸ ਜਾਈਏ, ਕੱਲ ਪੰਜਾਬੀ ਰੇਡੀਓ USA ਦੀ ਟੀਮ ਰੈਂਚੋ ਕੁਕੋਮੋਂਗਾ ਦੇ ਵਿੱਚ ਜਿਹੜਾ ਤੰਦੂਰੀ ਪੀਜ਼ਾ ਨਵਾਂ, ਉੱਥੇ ਨਵੀਂ ਲੋਕੇਸ਼ਨ ਉਹਨਾਂ ਦੀ ਖੁੱਲ ਰਹੀ ਆ, ਉੱਥੇ ਹੋਵੇਗੀ ਸਵੇਰੇ 11 ਵਜੇ ਸੈਟਰਡੇ ਨੂੰ 14 ਦਸੰਬਰ ਨੂੰ। ਉੱਥੇ ਨਵੇਂ ਜਿਹੜਾ ਉਹਨਾਂ ਦਾ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਆ। ਸੋ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਦੇ ਵਿੱਚੋਂ ਜਿਹੜੇ ਕੁਛ ਮੈਂਬਰ ਆ ਉਹ ਪਹੁੰਚ ਰਹੇ ਆ। ਤੇ ਨਾਲ ਹੀ ਐਤਵਾਰ ਨੂੰ ਜਿਹੜੇ ਖਾਦਿਮ ਜਿਊਲਰਸ ਵਾਲਿਆਂ ਨੇ ਸਰਪ੍ਰਾਈਜ਼ ਡਰਾ ਜਿਹੜਾ ਉਹ ਕੱਢਣਾ ਹੈ 15 ਦਸੰਬਰ ਨੂੰ, ਉਸ ਦੇ ਲਈ ਐਤਵਾਰ ਨੂੰ 3 ਵਜੇ ਜਿਹੜੇ ਟਰਲਕ ਵਾਲੀ ਲੋਕੇਸ਼ਨ ਦੇ ਉੱਤੇ ਖਾਦਮ ਜਿਊਲਰ ਦੇ ਉੱਤੇ ਤੁਸੀਂ ਜਿਹੜਾ ਪਹੁੰਚ ਸਕਦੇ ਆ। ਤੇ ਉਹ ਜਿਹੜਾ ਸਰਪ੍ਰਾਈਜ਼ ਡਰਾ ਆ ਕੀ ਜਿਹੜਾ ਉਸ ਦੇ ਵਿੱਚ ਉਹ ਕੱਢਦੇ ਨੇ ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ। ਬਾਕੀ ਸਾਲ ਦੇ ਐਂਡ ਦੇ ਵਿੱਚ, ਜਾਂ ਕਹਿ ਲਓ ਵੀ ਮਹੀਨੇ ਦੇ ਐਂਡ ਦੇ ਵਿੱਚ, ਇਹਨਾਂ ਨੇ ਗੱਡੀਆਂ ਵੀ ਆਪਣੀਆਂ ਸਾਰੀਆਂ ਲੋਕੇਸ਼ਨ ਦੇ ਉੱਤੇ 5 ਗੱਡੀਆਂ ਓਵਰਆਲ ਜਿਹੜੀਆਂ ਉਹ ਕੱਢਣ ਜਾ ਰਹੇ ਆ। ਸੋ ਇਸ ਵਾਰ ਪਰ 15 ਤਰੀਕ ਨੂੰ ਸਰਪ੍ਰਾਈਜ਼ ਗਿਫਟ ਜਿਹੜੇ ਆ ਉਹ ਸਰਪ੍ਰਾਈਜ਼ ਡਰਾ ਜਿਹੜਾ ਉਹ ਕੱਢਣ ਜਾ ਰਹੇ ਆ ਟਰਲਕ ਵਾਲੀ ਉਹਨਾਂ ਦੀ ਲੋਕੇਸ਼ਨ ਦੇ ਉੱਤੇ। ਤੇ ਉਸ ਦਾ ਵੀ ਜਿਹੜਾ ਲਾਈਵ ਪ੍ਰਸਾਰਣ ਆ, ਸਿੱਧਾ ਪ੍ਰਸਾਰਣ ਆ, ਉਹ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਦੇਖੋਗੇ ਸੋਸ਼ਲ ਮੀਡੀਆ ਦੇ ਉੱਤੇ। ਤੇ 15 ਦਸੰਬਰ ਨੂੰ ਉੱਥੇ ਤੁਸੀਂ ਹੋਮ ਹਵਾ ਕੇ ਪਹੁੰਚੋ ਸ਼ਾਮੀ 3 ਵਜੇ ਟਰਲਕ ਲੋਕੇਸ਼ਨ ਤੇ ਖਾਦਮ ਜਿਊਲਰਸ ਦੇ ਇਹ ਜਿਹੜਾ ਸਰਪ੍ਰਾਈਜ਼ ਡਰਾ ਕੱਢਿਆ ਜਾਵੇਗਾ। ਹੁਣ ਲਈ ਨੇ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।